तू झूठी मेरे मार लेगा मार 50-50 रुपये की शर्त ला मैं पलास देना पलास ना झूठी पलास कढ़ना जेब चो अल्लाह तू पलास ना मेरे 50-50 की शर्त मेरे जिसम दे तू जिस हिस्से ते मेरे मूँह से मैं आंदा मूँह से मारदा पलास मूँह से भी नहीं पैंदा पुत्तरा मूँह ते मेरे खून भी तू मारे ना झूठी नहीं पैंदी ए ढिड ते नहीं पैंदी हले झूठी तू देख ला ढिड मेरा हाथ ला के देख पुत्तर झूठी मार के देख ਲਿਆ ਬਾਜੀ ਅਬੂ ਸ਼ਰਤਾਂ ਲਵਾਉਂਦਾ ਨਹੀਂ ਪਿੰਡ ਦਾ ਗੱਲ ਮੈਨੂੰ ਫਾਲੇ ਸੀ ਨਾ ਮੈਂ ਇਹਨੂੰ ਕਿਹਾ ਇਹ ਮੁੰਡਿਆਂ ਨੂੰ ਕਿਹਾ ਉਹ ਗੱਟੂ ਆ ਆਟੇ ਦਾ ਚੁੱਕ ਕੇ ਚੱਕੀ ਤੇ ਸੁੱਟਿਆ ਉਹ ਸਵਾ ਮਣ ਕਣਕ ਸੀ ਇਹ ਜਵਾਨਾ ਸੁੱਟਣ ਮੋਟਰਸਾਈਕਲ ਹੈ ਨਹੀਂ ਮੈਂ ਕਿਹਾ ਯਾਲਾ ਬੱਚੇ ਅੱਗੇ ਤੇ ਇੱਜ਼ਤ ਰੱਖੀ ਇਹ ਜਵਾਨ ਤੇ ਚੁਬਾਰੇ ਚੜ ਗਏ ਮੈਂ ਉਹ ਗੱਟੂ ਨੂੰ ਹੱਥ ਪਾਇਆ ਸਵਾ ਮਣ ਮਾਰਿਆ ਮੁੰਡੇ ਤੇ ਟੁੱਟ ਪਿਆ ਸੋਟੀ ਨਾਲ ਹੌਲੀ ਹੌਲੀ ਮੈਂ ਟੁੱਟ ਪਿਆ ਉਹ ਲੈ ਕੇ ਚੱਕੀ ਇਹਨਾਂ ਜਵਾਨ ਦੇਖਿਆ ਵੀ ਸਾਡਾ ਪਿਓ ਕਿਤੇ ਗੱਟੂ ਚੁੱਕੀ ਜਾਣ ਡਿਆ ਇਹ ਨੱਸੇ ਫਿਰ ਚੌਂਕ ਚੋਂ ਆ ਕੇ ਗੱਟੂ ਮੇਰੇ ਕੋ ਫੜਿਆ ਯਾਨੀ ਜਾਨ ਹਲੇ ਵੀ ਖਾਈ ਹੋਈ ਦੀ ਨਾ ਜਾਨ ਹੈ ਮਗਰ ਲੱਤਾਂ ਕੰਮ ਨਹੀਂ ਕਰਦੀਆਂ ਪੁੱਤਰਾ ਉਹ ਪੁੱਤਰਾ ਰਿਆਜ ਮਿਆਣੇ ਨੇ ਜਵਾਨ ਬੇਚੱਕ ਨਾ ਮੇਰੇ ਤੇ ਜਵਾਨ ਹੱਥ ਲਾਇਆ ਚੰਡ ਤੇ ਉਹਨੇ ਕੋਈ ਨਾ ਮਾਰੀ ਮੈਂ ਖੱਬੀ ਹੱਥ ਉਹਦੇ ਇੱਥੇ ਮੋਢੇ ਇੱਥੇ ਪਾ ਲਈ ਜਿਹਦਾ ਭਲਵਾਨ ਨੂੰ ਇੱਥੋਂ ਮੈਂ ਪਾ ਕੇ ਇੱਥੋਂ ਆ ਮਾਸ ਏਦਾਂ ਫੜ ਲਿਆ ਜਿਵੇਂ ਫੜਿਆ ਯਕੀਨ ਜਾਣੋ ਸਟਿਲ ਲਾ ਲਿਆ ਮੇਰੀ ਬਾਂਹ ਨਹੀਂ ਮੈਂ ਦੂਈ ਬਾਂਹ ਹੱਥ ਫੜ ਲਈ ਸੀ ਨਾ ਇੱਕ ਬਾਂਹ ਮੈਂ ਕੁੱਟ ਫੜ ਲਿਆ ਉਹ ਸਟਿਲ ਲਾ ਲਿਆ ਅਖੀਰ ਉਹ ਥੋੜਾ ਢਿੱਲਾ ਆਇਆ ਤੇ ਮੈਂ ਉਹਦੀ ਬਾਂਹ ਕੱਚ ਚਲਾ ਲਈ ਜਿਵੇਂ ਭਲਵਾਨ ਕੱਚ ਜਮਾ ਲੈਣ ਕੱਚ ਫੜ ਲਈ ਨਹੀਂ ਉਹਦੇ ਕੋਲ ਪੁੱਟੀ ਗਈ ਸਾਰਾ ਖਾੜਾ ਕਮਾਂਦਾ ਮੈਨੂੰ ਫਿਰਦਾ ਰਿਹਾ ਨਹੀਂ ਪੁੱਟੀ ਗਈ ਅਖੀਰ ਮੈਂ ਥੱਲੇ ਪਾ ਲਿਆ ਉਹ ਮੇਰੇ ਕੋਲ ਉਸ ਵਕਤ ਚ 8 ਰੁਪਏ ਦਿਹਾੜੀ ਸੀ 300 ਰੁਪਇਆ ਲੁੱਖਾ ਮੈਨੂੰ ਦਿੱਤਾ ਸੀ 300 ਮੇਰੇ ਅੱਜ ਵੀ ਯਾਦ ਆ ਭੁੱਲਦਾ ਨਹੀਂ ਮੈਂ ਜਵਾਨ 4-5 ਢੋਲਾਂ ਵਾਲੇ ਪਿੱਛੇ ਤੇ ਦੂਸਰੀ ਦਫਾ ਫੇਰ ਉਹ ਕਬੱਡੀ ਪਾਣ ਗਿਆ 4-5 ਦਫਾ ਤੋਂ ਬਾਅਦ ਉਹਨੇ ਕਿਹਾ ਮੁੰਡੇ ਨੂੰ ਭੇਜੋ ਦੂਜੀ ਦਫਾ ਉਹਨੇ ਜਵਾਨ ਮੇਰੇ ਮਾਰੀ ਜੰਡ ਮੈਂ ਉਹਦੇ ਮੁੰਡੇ ਤੇ ਹੱਥ ਰੱਖ ਲਿਆ ਭਲਵਾਨ ਸੀ ਮੈਂ ਮੈਨੂੰ ਕੀ ਪਤਾ ਸੀ ਹੋਰ ਕਿਤੋਂ ਬਣਨਾ ਜਾਂ ਕੈਂਚੀ ਕਿਤੋਂ ਮਾਰਨਾ ਉਹਦੇ ਫੇਰ ਉਸਤਾਦ ਆਏ ਉਹਨਾਂ ਕੈਂਚੀਆਂ ਦੱਸਿਆ ਉਹਨਾਂ ਦੱਸਿਆ ਉਹ ਦੱਸਿਆ ਜਦੋਂ ਉਸ ਤੋਂ ਬਾਅਦ ਤਾਂ ਮੇਰੇ ਦੁਆਲੇ ਸਨ ਲੋਕੀ ਉਸਤਾਦ ਦੱਸਣ ਵਾਲੇ ਵੀ ਐ ਨਹੀਂ ਏਦਾਂ ਕਰ ਜਦੋਂ ਮੈਨੂੰ ਆਂਦਾ ਸੀ ਮੈਂ ਏਦਾਂ ਕੈਂਚੀ ਮਾਰਿਆ ਉਦੋਂ ਭੈਣ ਚੋਂ ਹੁਣ ਤਾਂ ਫੌਲ ਆ ਨਾ ਉਦੋਂ ਤਾਂ ਦੌੜੇ ਜਾਂਦੇ ਬੰਦੇ ਨੂੰ ਪਿੱਛੋਂ ਕੈਂਚੀ ਮਾਰਦੇ ਲੱਤ ਤੋੜ ਕੇ ਪਰਾਂ ਕਰ ਦਿੰਦੇ ਕੋਈ ਪੁੱਛਣ ਵਾਲਾ ਨਹੀਂ ਸੀ ਮੈਂ ਆਂਦਾ ਜੇ ਮੈਂ ਡਿੱਗਿਆ ਮੇਰਾ ਚੁੱਕਣਾ ਟੁੱਟ ਗਿਆ ਕੌਣ ਜ਼ਿੰਮੇਵਾਰ ਹੈ ਕੈਂਚੀ ਮਾਰਾਂ ਵੀ ਮੈਂ ਚ ਘੁਲਣਾ ਵੀ ਇੰਨਾ ਮੇਰਾ ਵਜਨ ਆ ਭੈਣ ਚੋਂ ਮੇਰਾ ਘੱਟ ਤੋਂ ਘੱਟ ਜਦੋਂ ਵਜਨ ਹੋਇਆ ਨਾ ਘੱਟ ਤੋਂ ਘੱਟ ਵਜਨ ਉਹ 3 ਮਣ ਤੋਂ ਥੱਲੇ ਨਹੀਂ ਉੱਤੇ ਰਿਹਾ 120 ਕਿਲੋ ਤੋਂ ਤੇ ਫਿਰ ਮੈਨੂੰ ਫਿਕਰ ਕੋਈ ਨਹੀਂ ਪੁੱਤਰਾ ਨਾ ਪੱਠਿਆਂ ਦਾ ਫਿਕਰ ਦੁੱਧ ਰੱਜ ਕੇ ਪੀਣਾ ਮਲਾਈ ਘਿਓ ਰੱਜ ਕੇ ਖਾਣਾ 2 ਮਾਵਾਂ ਸੀ ਖਵਾਉਣ ਵਾਲੀਆਂ ਇੱਕ ਮਤਰੇਈ ਇੱਕ ਸਕੀ ਮਤਰੇਈ ਜ਼ਿਆਦਾ ਦਾਮ ਦੇ ਸਕੀ ਨਾ ਇਹ ਤੇ ਕਰ ਹੀ ਨਹੀਂ ਸਕਦੇ ਉਹ ਮਲ ਹੀ ਨਹੀਂ ਸਕਦੇ ਬੇਲਣਾ ਉਹ ਬੇਲੇ ਨੂੰ ਆਪਣੇ ਜਿਸਮ ਨਾਲ ਲਾ ਹੀ ਨਹੀਂ ਸਕਦੇ ਯਕੀਨ ਜਾਣ ਮੇਰਾ ਇੱਕ ਮਲਵੇਰ ਆ ਅਸ਼ਰਫ ਦੁਕਾਨਦਾਰ ਆ ਉਹ ਇੱਕ ਮੇਰਾ ਭਾਈ ਸੀ ਵੱਡਾ ਵਰਜਿਸ਼ ਕਰਾਉਂਦਾ ਸੀ ਇੱਕ ਹੋਰ ਸੀਗਾ ਜਾਨਾ ਪੱਟੀ ਉਹ ਵਰਜਿਸ਼ ਕਰਾਉਂਦੀ ਮੇਰੀ 3 ਬੰਦੇ ਮੈਂ ਜ਼ਮੀਨ ਤੇ ਲੰਮਾ ਪੈ ਜਾਣਾ ਮੈਂ ਉਹਨੂੰ ਕਹਿਣਾ ਮੈਨੂੰ ਚੁੱਕ ਕੇ ਦਿਖਾਓ ਮੁੱਦਾ ਪੈ ਜਾਣਾ ਉਹਨਾਂ ਮੈਨੂੰ ਚੁੱਕ ਕੇ ਵਿਖਾਓ ਤਿੰਨਾਂ ਨੂੰ ਕਹਿਣਾ ਤੁਸੀਂ ਤਿੰਨੇ ਮੈਨੂੰ ਚੁੱਕ ਕੇ ਵਿਖਾਓ ਜਾਂ ਮੁੱਦਾ ਕਰਕੇ ਵਿਖਾਓ ਇੱਕ ਦਿਨ ਉਹ ਅਸ਼ਰਫ ਨੂੰ ਗੁੱਸਾ ਆਇਆ ਉਹਨੇ ਐਡਾ ਵੱਡਾ ਨਾ ਬੱਟਾ ਲਿਆਂਦਾ ਮਾਰਿਆ ਮੇਰੀ ਬੁੰਡ ਤੇ ਦਬਾ ਕੇ ਉਹਨੇ ਕਿਹਾ ਏਦਾਂ ਤੇ ਉੱਠਦਾ ਅੱਛਾ ਮੈਂ ਉਹਨੂੰ ਕਿਹਾ ਵੀ ਜੇ ਤੁਸੀਂ ਮੈਨੂੰ ਉਠਾ ਲਓ ਮੈਂ ਤੁਹਾਨੂੰ ਕੁੱਲੂ ਜਲੇਬੀਆਂ ਖਵਾਵਾਂਗਾ ਉਹਨੇ ਕਿਹਾ ਠੀਕ ਉਹ ਢਿੱਲ ਲਾਉਂਦੇ ਉਹਨੇ ਜਵਾਨ ਵੱਟਾ ਚੁੱਕ ਕੇ ਜਾਂਦਾ ਮਾਰਿਆ ਜਿੰਦਾ ਜਾਗਦਾ ਪੁੱਛ ਲਈ ਮਾਰਿਆ ਮੇਰੀ ਬੁੰਡ ਤੇ ਰੱਖ ਕੇ ਜਵਾਨ ਉਹ ਅੱਗੇ ਮੈਂ ਉਹਦੇ ਪਿੱਛੇ ਦੌੜ ਪਿਆ ਨਾਲੇ ਰੌਲਾ ਪਈ ਜੇ ਵੀ ਖਲੋ ਗਿਆ ਸ਼ੌਕ ਇਹਦੇ ਚ ਬਹੁਤ ਜ਼ਿਆਦਾ ਚਾਹੀਦਾ ਸ਼ੌਕ ਨਾਲ ਖਰਚਾ ਵੀ ਤੇ ਹੋਣਾ ਚਾਹੀਦਾ ਖਰਚਾ ਤੇ ਕਮ ਲੋਕਾਂ ਕੋਲ ਆ ਜਿਹਨਾਂ ਲੋਕਾਂ ਕੋਲ ਖਰਚਾ ਹੈ ਉਹ ਨਹੀਂ ਕਰਦੇ ਨਹੀਂ ਜਿਹਨਾਂ ਲੋਕਾਂ ਕੋਲ ਖਰਚਾ ਹੈ ਉਹੀ ਖਿਲਾੜੀ ਬਣੇ ਆ ਨਾ ਜਿਹਨਾਂ ਕੋਲ ਖਰਚਾ ਨਹੀਂ ਉਹ ਵਿਚਾਰਿਆਂ ਕੋਲ ਸ਼ੌਕ ਆ ਖਿਲਾੜੀ ਨਹੀਂ ਬਣ ਸਕਦੇ ਇਹ ਬੰਦਾ ਇਹਦੇ ਕੋਲ ਮੈਂ ਨਾ ਸ਼ੌਕ ਨਹੀਂ ਹੈ ਇਹਦੇ ਪਿੱਛੇ ਖਰਚਾ ਹੈ ਇਹਦੇ ਸ਼ੌਕ ਨਹੀਂ ਇਹ ਜੋ ਕੰਮ ਨਾ ਮੈਂ ਦਿਖਾਣਾ ਹੁੰਦਾ ਇਹ ਕੰਮ ਕਰਦਾ ਨਾ ਇਹ ਵਰਜਿਸ਼ ਵਾਲੇ ਕੰਮ ਇੱਥੇ ਨੇ ਲਾਏ ਹੋਏ ਵਰਜਿਸ਼ ਮੈਂ ਦਿਖਾਣਾ ਹੁੰਦਾ ਵੀ ਇਹ ਬੱਚਿਆਂ ਵਾਲਾ ਪੁੱਤਰ ਖੇਡ ਜਿਹੜਾ ਤੂੰ ਕੀਤਾ ਖੇਡ ਬੱਚਿਆਂ ਵਾਲਾ ਉਹ ਵਰਜਿਸ਼ ਜਾ ਤੇਰੀ ਹਲੇ ਥੋੜੀ ਉਮਰ ਤੂੰ ਵਰਜਿਸ਼ ਦਾ ਉਹ ਕੰਮ ਕਰ ਵੀ ਜਿਹਨੂੰ ਤੂੰ ਖਿੱਚੇ ਤੇਰੇ ਕੋਲ ਖਿੱਚਿਆ ਨਾ ਜਾਏ ਉਹਨੂੰ ਹਰ ਰੋਜ਼ ਖਿੱਚ ਜਦੋਂ ਤੈਨੂੰ ਖਿੱਚ ਲੇਗਾ ਉਦੋਂ ਤੇਰੀ ਤਾਕਤ ਆ ਜਾਏਗੀ
ਇਹਨੂੰ ਹੁਣ ਤੇ ਜੇ ਬੰਨਣੀ ਹੀ ਤੇ ਨਿੱਟਾਂ ਵੀ ਭੈਣ ਚੋ ਮਨ ਦਾ ਵੱਟਾ ਬੰਨ ਹੂੰ ਉਹਨੂੰ ਹਰ ਰੋਜ਼ ਖਿੱਚ ਤਾਕਤ ਲਾ ਖਿੱਚ ਲਾ ਤਾਕਤ ਲਾ ਜਿੱਦਣ ਤੂੰ ਚੁੱਕਣ ਲੱਗ ਗਿਆ ਉਹ ਅੱਲਾ ਦਿਆ ਬੰਦਿਆ ਇਮਾਨਦਾਰ ਦੀ ਗੱਲ ਆ ਵੀ ਵਜਨ ਵੀ 7 ਵਾਲੇ ਮੇਲੇ 'ਚ ਪਹਿਲੀ ਦਫਾ ਚੁੱਕਿਆ ਸੀ ਉਹ ਤਿੰਨ ਉਹਨਾਂ ਦੇ ਵੇਟ ਸਨ ਰੱਖੇ ਹੋਏ, ਉਹ ਤਿੰਨੇ ਹੀ ਇਕੱਠੇ ਕਰਾ ਕੇ ਚੁੱਕਦੇ ਸੀ ਇਹ ਆ ਵੀ ਮੈਂ ਤੇ 5-5 ਕਿਲੋ ਗੋਸ਼ਤ ਖਾ ਜਾਂਦਾ ਸੀ ਹੁਣ ਕਿੱਥੋਂ ਮੁਹੱਈਆ ਹੋਵੇ 5 ਕਿਲੋ ਯਾਰ ਗੋਸ਼ਤ 5000 ਦਾ ਇਦਾਂ ਹੀ ਅਸੀਂ ਤਾਂ ਮੇਰਾ ਬੱਚਾ ਉਹ ਛੋਟਾ ਅਕਬਰ ਜਦੋਂ ਹੋਇਆ ਨਾ ਐਦੇ ਕਿ ਜਿੱਡਾ ਤੇ ਮੇਰੀ ਰੁਟੀਨ ਆ ਵੀ ਮੈਂ ਗੋਸ਼ਤ ਮੈਂ ਆਪ ਹੀ ਪਕਾਉਂਦਾ ਚੱਲ ਪਹਿਲਾਂ ਰੁਟੀਨ ਸੀ ਮਹਿਮਾਨ ਆਣੇ ਨਾ ਮਹਿਮਾਨ ਵਾਸਤੇ ਜੋ ਗੋਸ਼ਤ ਪਕਾਣਾ ਮੈਂ ਆਪ ਪਕਾਉਂਦਾ ਹੁੰਦਾ ਮਹਿਮਾਨ ਨੂੰ ਆ ਗਈ ਜ਼ਿਆਦਾ ਸੀ ਕਾਲੜੀ ਕੱਲੀ ਸੀ ਫਿਰ ਆਪ ਹੀ ਕਰੀ ਜਾਂਦੀ ਤੇ ਤੇਰਾ 5 ਕਿਲੋ ਗੋਸ਼ਤ ਖਾ ਜੀ ਤੁਸੀਂ ਬਾਅਦ ਚ ਮਾਂ ਨੇ ਵੀ ਝਿੜਕਣਾ ਵੀ ਗੋਸ਼ਤ ਲਿਆਇਆ ਸੀ ਤੂੰ ਝਿੜਕਾਂ ਪੈਣੀਆਂ ਉਹ ਗੋਸ਼ਤ ਖਾਇਆ ਜਾਣਾ ਤੇ ਪਰ ਮੈਂ ਗੋਸ਼ਤ ਆਪਣੀ ਜਦੋਂ ਮੇਰੇ ਟੁਰਦੇ ਸੀ ਮੈਂ ਚੱਲਦਾ ਸੀ ਮੇਰੀ ਫ੍ਰਿਜ ਚੋਂ 10 ਕਿਲੋ 5 ਕਿਲੋ ਗੋਸ਼ਤ